ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ 7 ਜਨਵਰੀ ਨੂੰ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੱਕਾ ਮੋਰਚਾ ਲਾਉਣ ਦਾ ਐਲਾਨ। ਸ਼੍ਰੀ ਫਤਿਹਗੜ੍ਹ ਸਾਹਿਬ ਦੇ ਬਾਬਾ ਬੰਦਾ ਸਿੰਘ ਬਹਾਦਰ ਕਾਲਜ ਪਹੁੰਚੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਨੁਮਾਇੰਦੇ। SYL ਦੇ ਮਾਮਲੇ ਤੇ ਪੰਜਾਬ ਤੇ ਹਰਿਆਣਾ ਦੇ ਮੁੱਖ ਮੰਤਰੀਆਂ ਦੀ ਬੇਸਿੱਟਾ ਰਹੀ ਮੀਟਿੰਗ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਕਮੇਟੀ ਨੇ ਸਿੱਖ ਕੌਮ ਨਾਲ ਹੋ ਰਹੀ ਬੇਇਨਸਾਫੀ, ਪੰਜਾਬ ਅਤੇ ਭਾਰਤ ਸਰਕਾਰ ਦੀ ਸਿੱਖ ਕੌਮ ਪ੍ਰਤੀ ਬੇਰੁਖੀ ਖਿਲਾਫ ਆਵਾਜ਼ ਬੁਲੰਦ ਕਰਦਿਆਂ 7 ਜਨਵਰੀ ਨੂੰ ਮੁਹਾਲੀ ਸਥਿਤ ਗੁਰਦੁਆਰਾ ਅੰਬ ਸਾਹਿਬ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਹੋਰ ਕਈ ਸਿੱਖ ਮੁੱਦਿਆਂ ਨੂੰ ਲੈ ਕੇ ਪੱਕਾ ਮੋਰਚਾ ਲਾਉਣ ਦਾ ਐਲਾਨ ਕਰ ਦਿੱਤਾ ਹੈ। ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੇ ਪਿਤਾ ਬਾਪੂ ਗੁਰਚਰਨ ਸਿੰਘ ਨੇ ਕਿਹਾ ਕਿ ਇਹ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਸਮੇਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਇਨਸਾਫ ਦੇ ਲਈ, ਬਾਈਬਲ ਕਲਾਂ ਗੋਲੀकांड ਮੋਰਚੇ ਦਾ ਇਨਸਾਫ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਪਤਾ ਕੀਤੇ ਗਏ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੇ ਇਨਸਾਫ ਲਈ ਸਾਰੀਆਂ ਪੰਥਕ ਜਥੇਬੰਦੀਆਂ ਵੱਲੋਂ ਲਗਾਇਆ ਜਾਵੇਗਾ। ਇਹ ਮੋਰਚਾ ਸ਼ਾਂਤ ਤਰੀਕੇ ਨਾਲ ਚਲਾਇਆ ਜਾਏਗਾ। ਉਹਨਾਂ ਨੇ ਸਿੱਖ ਸੰਗਤਾਂ, ਪੰਥਕ ਜਥੇਬੰਦੀਆਂ ਤੇ ਗੈਰ ਪੰਥਕ ਜਥੇਬੰਦੀਆਂ ਨੂੰ ਇਸ ਇਨਸਾਫ ਮੋਰਚੇ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਹੈ ਕਿ ਜੋ ਵੀ ਇਨਸਾਨ ਮਨੁੱਖੀ ਹੱਕਾਂ ਲਈ ਲੜਨ ਅਤੇ ਸੱਚ ਦੇ ਲਈ ਖੜਨ ਦੀ ਹਿੰਮਤ ਰੱਖਦਾ ਹੈ, ਉਹ ਇਸ ਮੋਰਚੇ ਵਿੱਚ ਆਪਣਾ ਹਿੱਸਾ ਜ਼ਰੂਰ ਪਾਵੇ। ਬੰਦੀ ਸਿੰਘਾਂ ਦੇ ਮਾਮਲੇ ਵਿੱਚ ਮੋਰਚਾ ਇਹ ਵੀ ਮੰਗ ਕਰੇਗਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਸਰੂਪ ਜੋ ਗੈਰ ਕਾਨੂੰਨੀ ਤੌਰ ਤੇ ਕੁਝ ਵਿਅਕਤੀਆਂ ਨੂੰ ਸੌਂਪੇ ਗਏ ਹਨ, ਉਹਨਾਂ ਦਾ ਪਤਾ लगाया जाए ਅਤੇ ਜਿਸ ਨੇ ਵੀ ਇਹ ਕੰਮ ਕੀਤਾ ਹੈ ਉਸ ਨੂੰ ਸਜ਼ਾ ਦਿੱਤੀ ਜਾਵੇ। ਇਹ ਮੋਰਚਾ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਕੋਟਕਪੂਰਾ ਵਿਖੇ ਸ਼ਾਂਤਮਈ ਸੰਗਤ ਤੇ ਹਮਲਾ ਕਰਨ, ਕੁਝ ਵਿਅਕਤੀਆਂ ਨੂੰ ਜ਼ਖਮੀ ਕਰਨ ਅਤੇ ਕੁਝ ਬੇਕਸੂਰ ਸਿੱਖਾਂ ਤੇ ਝੂਠੇ ਕੇਸ ਦਰਜ ਕਰਨ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ। ਅੱਜ ਅਸੀਂ ਉਹਨਾਂ ਪੰਥਕ ਮੁੱਦਿਆਂ ਨੂੰ ਜਿਨ੍ਹਾਂ ਤੇ ਸਰਕਾਰ ਸਾਨੂੰ ਲੰਮੇ ਸਮੇਂ ਤੋਂ ਇਨਸਾਫ ਨਹੀਂ ਦੇ ਰਹੀ, ਅੱਜ ਪ੍ਰੈਸ ਦੇ ਰੂਬਰੂ ਹੋਣ ਜਾ ਰਹੇ ਹਾਂ। ਸਭ ਤੋਂ ਪਹਿਲਾਂ ਮੈਂ ਆਈ ਪ੍ਰੈਸ ਦਾ ਧੰਨਵਾਦ ਕਰਦਾ ਤੇ ਆਸ ਰੱਖਦਾ ਆਉਣ ਵਾਲੇ ਦਿਨਾਂ 'ਚ ਜਿਹੜਾ 7 ਜਨਵਰੀ 2023 ਤਕਰੀਬਨ ਪਰਸੋਂ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਇਨਸਾਫ ਵਾਸਤੇ, ਬਾਈਬਲ ਕਲਾਂ ਗੋਲੀकांड ਦੇ ਇਨਸਾਫ ਵਾਸਤੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਾਪਤਾ ਕੀਤੇ ਗਏ 328 ਸਰੂਪਾਂ ਦੇ ਇਨਸਾਫ ਲਈ ਅਸੀਂ ਮੋਰਚਾ ਲਾਉਣ ਜਾ ਰਹੇ ਹਾਂ। ਸੋ ਸੰਗਤਾਂ ਨੂੰ ਅਸੀਂ ਮੀਡੀਆ ਰਾਹੀਂ ਅਪੀਲ ਕਰਦੇ ਹਾਂ ਕਿ ਹਰ ਇਨਸਾਫ ਪਸੰਦ ਜਿਹੜਾ ਮਨੁੱਖੀ ਅਧਿਕਾਰਾਂ ਦੀ ਕਦਰ ਕਰਦਾ, ਭਾਵੇਂ ਪੰਥਕ ਜਥੇਬੰਦੀਆਂ, ਭਾਵੇਂ ਗੈਰ ਪੰਥਕ ਜਥੇਬੰਦੀਆਂ, ਹਰ ਉਹ ਇਨਸਾਨ ਇਸ ਮੋਰਚੇ ਦਾ, ਕੌਮੀ ਇਨਸਾਫ ਮੋਰਚੇ ਦਾ ਸਾਥ ਦੇਵੇ ਤਾਂ ਕਿ ਸਰਕਾਰ ਤੋਂ ਅਸੀਂ ਆਪਣੇ ਜਿਹੜੇ ਹੱਕ ਹੈ ਉਹ ਲੈ ਸਕੀਏ। ਇਸ ਲਈ ਅਸੀਂ ਅੱਜ ਪ੍ਰੈਸ ਰਾਹੀਂ ਬੇਨਤੀ ਕਰਦੇ ਹਾਂ ਦੇਸ਼ ਵਿਦੇਸ਼ ਦੀ ਸੰਗਤਾਂ ਨੂੰ ਵੀ ਇਸ ਕੌਮੀ ਇਨਸਾਫ ਮੋਰਚੇ ਲਈ ਆਪਣਾ ਤਨ ਮਨ ਧਨ ਦੇ ਨਾਲ ਹਿੱਸਾ ਪਾ ਕੇ ਇਸ ਨੂੰ ਕਾਮਯਾਬ ਕਰੀਏ। ਜਿੱਥੇ ਅੱਜ ਮੈਂ 7 ਜਨਵਰੀ ਨੂੰ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕਰਦਾ, ਉੱਥੇ ਇੱਕ ਅਪੀਲ ਹੋਰ ਵੀ ਹੈ ਸੰਗਤਾਂ ਦੇ ਚਰਨਾਂ 'ਚ ਕਿ ਮੌਸਮ ਦੀ ਖਰਾਬੀ ਕਾਰਨ, ਕਿਉਂਕਿ ਧੁੰਦ ਬਹੁਤ ਹੈ, ਕਿਸੇ ਵੀ ਭੈਣ ਭਰਾ ਵੀਰ ਨੇ ਕਾਹਲੀ ਨਹੀਂ ਕਰਨੀ। ਭਾਵੇਂ ਉਹ ਦੂਰੋਂ ਆ ਰਿਹਾ 1 ਘੰਟਾ ਲੇਟ ਪਹੁੰਚੇ, ਪਰ ਕਾਹਲੀ ਨਹੀਂ ਕਰਨੀ ਤਾਂ ਕਿ ਇਸ ਮੌਸਮ ਦੇ ਪ੍ਰਕੋਪ ਤੋਂ ਅਸੀਂ ਬਚ ਸਕੀਏ। ਸੋ ਇਹ ਮੇਰੀ ਬੇਨਤੀ ਹੈ ਵੀ 7 ਜਨਵਰੀ ਦਿਨ ਸ਼ਨੀਵਾਰ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਪਹੁੰਚ ਕੇ ਵੱਧ ਤੋਂ ਵੱਧ ਆਪਾਂ ਇਸ 'ਚ ਹਾਜ਼ਰੀ ਲਵਾਈਏ। ਸੋ ਮੈਂ ਬੇਨਤੀ ਕਰਦਾ ਐਡਵੋਕੇਟ ਅਮਰ ਸਿੰਘ ਜੀ ਚਾਲ, ਉਹ ਇਸ ਬਾਰੇ ਹੋਰ ਜਾਣਕਾਰੀ ਦੇਣਗੇ। ਬਹੁਤ ਹੀ ਬਹੁਤ ਧੰਨਵਾਦ ਹੈ ਪ੍ਰੈਸ ਵੀਰਾਂ ਦਾ। ਇੱਕ ਗੱਲ ਸਾਡੇ ਮਨ 'ਚ ਆ ਰਹੀ ਹੈ ਕਿ ਦੇਖੋ, ਅਸੀਂ ਅਮਨ ਮਾਨ ਦਾ ਜਿਹੜਾ ਹੈ ਮੋਰਚਾ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਉਸ ਮਾਮਲੇ ਲਈ ਕਰ ਰਹੇ ਹਾਂ ਜਿਹੜੀ ਇਹਨਾਂ ਦੀ ਡੈਮੋਕ੍ਰੇਸੀ ਨੂੰ ਬਚਾਉਂਦੀ ਹੈ। ਹਾਲਾਂਕਿ ਸਾਡੇ ਮੁਲਕ ਦੇ ਵਿੱਚ ਇਹ ਰੌਲਾ ਪੈ ਗਿਆ ਵੀ ਡੈਮੋਕ੍ਰੇਸੀ ਦੀ ਨਾਂ ਨਹੀਂ ਇੱਥੇ ਕੋਈ। ਇਹ ਇੱਕ ਰਕਮ ਦੀ ਬਹੁਤ ਹੀ ਲਾਲੈਸਨੈਸ ਸਰਕਾਰ ਖੁਦ ਜਿਹੜੀ ਹੈ ਫੈਲਾ ਰਹੀ ਹੈ। ਇਹਨਾਂ ਨੇ ਦਫਾ 144 ਜਿਹੜੀ ਮੋਹਾਲੀ ਚਲਾ ਦਿੱਤੀ ਹੈ
ਉਹ ਕੋਸ਼ਿਸ਼ ਕਰਨਗੇ ਸਾਡੇ ਤੇ ਤਸ਼ੱਦਦ ਕਰਨ ਦੀ, ਚਾਹੇ ਸਾਡੇ ਵਿੱਚ ਕੋਈ ਇਸ ਤਰ੍ਹਾਂ ਦੇ ਲੋਕ ਵਾੜ ਕੇ ਕਿ ਸਾਡੇ ਮੋਰਚੇ ਜਿਹੜਾ ਪੀਸਫੁਲ ਹੈ ਉਹਨੂੰ ਅਮਨ ਤੋਂ ਬਾਹਰ ਖੜਨ ਦੀ ਕੋਸ਼ਿਸ਼ ਕਰਨਗੇ। ਪਰ ਸਾਡਾ ਹਰ ਕਦਮ ਜਿਹੜਾ ਉਹ ਅਮਨ ਦਾ ਹੋਏਗਾ। ਅਸੀਂ ਇਹ ਕਦੇ ਚਿੱਤ ਵੀ ਨਹੀਂ ਹੋਣ ਦਿਆਂਗੇ ਵੀ ਗੈਰ ਕਾਨੂੰਨੀ ਕੋਈ ਕਰੇ। ਤੇ ਖਾਸ ਕਰਕੇ ਸਰਕਾਰ ਨੂੰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਅੱਜ ਅਸੀਂ ਉਹਨਾਂ ਨੂੰ ਮਿਲਦੀ ਚਾਹੇ ਦਿਖਣ ਦੀ ਵੀ ਤੁਸੀਂ 144 ਦਫਾ ਜਿਹੜੀ ਉਹਨੂੰ ਵਾਪਸ ਲਓ। ਇਹ ਤੁਹਾਡੀ ਡੈਮੋਕ੍ਰੇਸੀ ਦੇ ਅਨੁਕੂਲ ਨਹੀਂ ਹੈਗੀ। ਇਹ ਸਾਡੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਆਵਾਜ਼ ਉਠਾਉਣੀ ਹੈ ਵੀ ਤੁਸੀਂ ਗਲਤ ਤਰੀਕੇ ਦੇ ਨਾਲ ਲੋਕੀ ਅੰਦਰ ਰੱਖਦੇ ਆ, ਤੁਸੀਂ ਜਿਹੜੇ ਕੇਸਾਂ ਦੀ ਜਿਹੜੀ ਹੈ ਸੁਣਵਾਈ ਠੀਕ ਨਹੀਂ ਕਰਦੇ, ਜਿਹੜੀਆਂ ਤੁਹਾਡੀਆਂ ਅਦਾਲਤਾਂ ਨੇ ਉਹ ਜਿਹੜੀਆਂ ਨੇ ਬਹੁਤ ਹੀ ਗਲਤ ਬੰਨੇ ਜਾ ਰਹੀਆਂ ਨੇ, ਤੇ ਇਹਨਾਂ ਦਾ ਸੁਧਾਰ ਆਏਗਾ ਜਾਂ ਇਹਨਾਂ ਦੇ ਨੁਕਸਾਨ ਹੋਏਗਾ। ਸੋ ਐਸੀ ਬਦਕਿਸਮਤੀ ਇਸ ਮੁਲਕ ਦੀ ਹੈ ਵੀ ਬਦੋ ਬਦੀ ਕੋਈ ਜਿਹੜੇ ਕਾਰਕੁਨ ਨੇ, ਭਾਵੇਂ ਹਿਊਮਨ ਰਾਈਟਸ ਨੇ ਚਾਹੇ ਕੋਈ ਹੋਰ ਜਥੇਬੰਦੀਆਂ ਨੇ, ਉਹ ਗੱਲ ਕਾਨੂੰਨ ਦੀ ਕਰਦੇ ਨੇ, ਇਹ ਆਪਣੇ ਕਾਨੂੰਨ ਨੂੰ ਮੰਨਣ ਨੂੰ ਤਿਆਰ ਨਹੀਂ ਹੈਗੇ। ਹੱਦ ਹੋ ਗਈ। ਅਸੀਂ ਕੱਲ੍ਹ ਹੀ ਅਜੇ SSP ਮੋਹਾਲੀ ਨੂੰ ਮਿਲ ਕੇ ਆਏ ਹਾਂ। ਜਗਤਾਰ ਸਿੰਘ ਦੇ ਹਵਾਲਾ ਦੇ ਖਿਲਾਫ 1995 ਦਾ ਇੱਕ ਕੇਸ ਰਜਿਸਟਰ ਹੋਇਆ। ਕਿੰਨੇ ਸਾਲ ਹੋ ਗਏ ਨੇ? 27 ਸਾਲ। ਉਹ ਕੇਸ ਹੁਣ ਅਸੀਂ ਪਿਛਲੇ 1 ਸਾਲ ਤੋਂ ਕੋਸ਼ਿਸ਼ ਕਰਕੇ ਉਹਦਾ ਚਲਾਨ ਪੇਸ਼ ਕਰਵਾਇਆ, ਉਹਨਾਂ ਨੂੰ ਪੇਸ਼ ਨਹੀਂ ਕਰ ਰਹੇ। ਇਹਦਾ ਮਤਲਬ ਇਹ ਆ ਵੀ ਇੱਕ ਆਦਮੀ ਦੇ ਤੁਸੀਂ ਕੇਸ ਰਜਿਸਟਰ ਕਰ ਲਓ, 27 ਸਾਲ ਵਿਦਆਊਟ ਟਰਾਇਲ ਉਹਨੂੰ ਰੱਖ ਲਓ। ਕੀ ਕਾਨੂੰਨ ਕਵਾਂਗੇ? ਕਿਹੜੇ ਕਾਨੂੰਨ ਦੀ ਆੜ ਲਈਏ? ਕਿਹੜੀ ਅਦਾਲਤ ਕੋ ਜਾਈਏ? ਅਦਾਲਤ ਕੋ ਜਾਣੇ ਉਹ ਨਹੀਂ ਮੰਨਦੇ, ਜੇ ਸਿਸਟਮ ਕੋ ਜਾਂਦੇ ਉਹ ਨਹੀਂ ਜਾਂਦੇ। ਪੋਲੀਟੀਕਲ ਸਿਸਟਮ ਤਾਂ ਜਿਸ ਤਰ੍ਹਾਂ ਦਾ ਹੈਗਾ ਤੁਸੀਂ ਦੇਖ ਲਿਆ। ਸੋ ਅਸੀਂ ਇਸ ਗੱਲ ਤੇ ਵਜਦੇ ਹਾਂ ਵੀ ਐਰਕਾਂ ਸਾਡਾ ਜਿਹੜਾ ਮੋਰਚਾ ਲੱਗ ਰਿਹਾ ਹੈ ਉਹ ਬਿਲਕੁਲ ਪੀਸਫੁਲ ਰਹੇਗਾ। ਜਿਹੜੇ ਪੰਜਾਬ ਦੇ ਵਿੱਚ ਸਾਰੇ ਦੇ ਸਾਰੇ ਖਾਸ ਕਰਕੇ ਪੰਜਾਬੀਆਂ ਨਾਲ ਜਾਂ ਸਿੱਖਾਂ ਨਾਲ ਮਸਲੇ ਨੇ, ਉਹਨਾਂ ਦੀ ਜਿੰਨਾ ਚਿਰ ਇਹ ਹੱਲ ਨਹੀਂ ਕਰਦੇ ਇਹ ਮੋਰਚਾ ਪੱਕਾ ਰਹੇਗਾ। ਪੰਜਾਬ ਦੇ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਸਥਿਤ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਵਿੱਚ ਸਥਿਤੀ ਉਦੋਂ ਤਣਾਅਪੂਰਨ ਹੋ ਗਈ ਜਦੋਂ ਕਾਲਜ ਦੇ ਸਿੱਖ ਵਿਦਿਆਰਥੀਆਂ ਅਤੇ ਬਿਹਾਰੀ ਵਿਦਿਆਰਥੀਆਂ ਵਿਚਾਲੇ ਹੋਈ ਤਕਰਾਰ ਹਿੰਸਕ ਰੂਪ ਧਾਰ ਗਈ। ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ ਹੋਸਟਲ ਵਿੱਚ ਜਨਮ ਦਿਨ ਦੀ ਪਾਰਟੀ ਕਰ ਰਹੇ ਸਨ, ਜਿਸ ਤੋਂ ਬਾਅਦ ਇਹ ਸਾਰੀ ਘਟਨਾ ਵਾਪਰੀ। ਇਸ ਦੌਰਾਨ 2 ਸਿੱਖ ਵਿਦਿਆਰਥੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਸਿੱਖ ਵਿਦਿਆਰਥੀਆਂ ਨੇ ਜਦੋਂ ਪ੍ਰਵਾਸੀ ਵਿਦਿਆਰਥੀਆਂ ਨੂੰ ਸ਼ਰਾਬ ਤੇ ਸਿਗਰਟ ਆਦਿ ਦੀ ਵਰਤੋਂ ਤੇ ਇਤਰਾਜ਼ ਕੀਤਾ ਤਾਂ ਇਹ ਵਿਵਾਦ ਸ਼ੁਰੂ ਹੋਇਆ ਤੇ ਹੌਲੀ-ਹੌਲੀ ਹਿੰਸਕ ਰੂਪ ਵਿੱਚ ਬਦਲ ਗਿਆ। ਇਸ ਤੋਂ ਬਾਅਦ ਦੋਵਾਂ ਧਿਰਾਂ ਵੱਲੋਂ ਮੁਜ਼ਾਹਰੇ ਵੀ ਕੀਤੇ ਗਏ। ਮੁਜ਼ਾਹਰੇ ਦੀ ਅਗਵਾਈ ਕਰਦੇ ਹੋਏ ਭਾਜਪਾ ਆਗੂ ਪ੍ਰਦੀਪ ਗਰਗ ਨੇ ਕਾਲਜ ਪ੍ਰਸ਼ਾਸਨ ਤੇ ਵਿਦਿਆਰਥੀਆਂ ਨੂੰ ਸੁਰੱਖਿਆ ਮੁਹੱਈਆ ਨਾ ਕਰਵਾਉਣ ਦੇ ਦੋਸ਼ ਲਗਾਏ। ਇਸ ਮੌਕੇ ਵਾਰਿਸ ਪੰਜਾਬ ਦੇ ਜਥੇਬੰਦੀ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਕਾਲਜਾਂ ਵਿੱਚ ਸਿੱਖ ਬੱਚਿਆਂ ਲਈ ਕੋਟਾ ਰੱਖਣ ਦੀ ਮੰਗ ਕੀਤੀ ਹੈ। ਜਥੇਬੰਦੀ ਦੇ ਮੈਂਬਰ ਪਪਲਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਾਲਜ ਵਿੱਚ ਸਿੱਖ ਵਿਦਿਆਰਥੀਆਂ ਦੀ ਥਾਂ ਦੂਜੇ ਸੂਬੇ ਦੇ ਗੈਰ ਸਿੱਖ ਨੌਜਵਾਨਾਂ ਨੂੰ ਦਾਖਲਾ ਦਿੱਤਾ ਜਾਂਦਾ ਹੈ ਅਤੇ ਬਾਅਦ ਵਿੱਚ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲਦੀਆਂ ਹਨ। ਆਪਾਂ ਜਾਣਦੇ ਹਾਂ ਕਿ ਇੱਕ ਦਿਨ ਪਹਿਲਾਂ ਇੱਥੇ ਜਿਹੜੀ ਘਟਨਾ ਵਾਪਰੀ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਕਿ ਜਿਹੜੇ ਬਿਹਾਰੀ ਵਿਦਿਆਰਥੀ ਆ ਉਹਨਾਂ ਨੇ ਬੜਾ ਹੜਦੰਗ ਮਚਾਇਆ ਹੋਇਆ। ਇੱਕ ਤਰੀਕੇ ਨਾਲ ਜਿਹੜਾ ਇੱਕ ਗੁੰਡਾਗਰਦੀ ਆ ਉਹ ਇੱਥੇ ਸੁਰੱਖਿਆ ਗਾਰਡ ਜਿਹੜੇ ਸਿੱਖ ਨੇ ਉਹਨਾਂ ਮਚਾਈ ਆ। ਸੋ ਇਹਦੇ ਜਿਹੜੇ ਪਿਛੋਕੜੀ ਕਾਰਨ ਆ ਉਹ ਇਹ ਆ ਕਿ ਜਦੋਂ SCPC ਦਾ ਅਦਾਰਾ ਹੋਵੇ ਤੇ ਇਸ ਅਦਾਰੇ ਦੇ ਵਿੱਚ ਬੇਸ਼ੱਕ ਅੱਜ ਮੇਰੀ ਜਦੋਂ ਗੱਲ ਪ੍ਰਧਾਨ SCPC ਨਾਲ ਹੋਈ ਤੇ ਉਹਨਾਂ ਕਿਹਾ ਕਿ 50% ਕੋਟਾ ਜਿਹੜਾ ਸਿੱਖ ਬੱਚਿਆਂ ਲਈ ਹੈ, ਪਰ ਇਸ ਦੇ ਬਾਵਜੂਦ ਉਹ ਯਤਨ ਨਾ ਕਰਨੇ ਕਿ ਜਿਹਦੇ ਨਾਲ ਸਿੱਖ ਬੱਚੇ ਜਿਹੜੇ ਇੱਥੇ ਵੱਧ ਤੋਂ ਵੱਧ ਆਉਣ। ਪਿਛੋਕੜ ਦੀ ਗੱਲ ਕਰੀਏ ਤਾਂ ਪਿਛਲੇ 35-40 ਸਾਲਾਂ ਦੇ ਵਿੱਚ ਇਸ ਭਾਰਤ ਦੇ ਖਿੱਤੇ 'ਚ ਮਾਈਕਰੋ ਕਮਿਊਨਿਟੀ ਸਿੱਖ ਜਿਹੜੇ ਵਸ ਰਹੇ ਆ, ਜਿਨ੍ਹਾਂ ਨੇ ਨਸਲਕੁਸ਼ੀ ਦੀ ਪੀੜ ਝੱਲੀ ਹੋਈ ਆ ਤੇ ਉਸ ਦਾ ਜ਼ਬਰ ਸਹਿਆ ਹੋਇਆ। ਹੁਣ ਕੀ ਜਿਹੜੇ ਕੋਈ 700 ਕੁ ਬੱਚਾ ਅਸੀਂ ਆਪਣੀ ਚੰਗੀ ਭਲੀ ਕੌਮ ਦੇ ਵਿੱਚੋਂ ਉਹ ਨਹੀਂ ਪੈਦਾ ਕਰ ਸਕਦੇ ਜਿਹੜੇ ਦਿੱਲੀ ਦੇ ਸਿੱਖ ਕਤਲੇਆਮ ਦੇ ਪੀੜਤ ਹੋਣ। ਪੰਜਾਬ ਦੇ ਵਿੱਚ ਜਿਹੜਾ ਵੱਡਾ ਘਾਣ ਝੂਠੇ ਪੁਲਿਸ ਮੁਕਾਬਲਿਆਂ ਦਾ ਚੱਲਿਆ, ਭਾਈ ਜਸਵੰਤ ਸਿੰਘ ਖਾਲੜਾ ਨੇ ਕਿਹਾ ਸੀ ਕਿ 25,000 ਲਵਾਰਸ ਲਾਸ਼ਾਂ ਨੂੰ ਸਿੱਖਾਂ ਨੂੰ ਲਵਾਰਸ ਲਾਸ਼ਾਂ ਕਹਿ ਕੇ ਖਪਾ ਦਿੱਤਾ ਗਿਆ। ਕਿ ਉਹਨਾਂ ਸ਼ਹੀਦ ਹੋਇਆਂ ਦੇ ਜਿਹੜੇ ਪੋਤਰੇ ਅੱਜ ਜਵਾਨ ਹੋ ਗਏ ਹੋਣਗੇ, 12ਵੀਂ ਪਾਸ ਕਰ ਲਈ ਹੋਊਗੀ, ਉਹਨਾਂ ਨੂੰ ਪ੍ਰੇਰ ਕੇ ਇੱਥੇ ਪੜ੍ਹਾਉਣਾ ਚਾਹੀਦਾ। ਇਹ ਜਿਹੜੇ ਕੰਮ ਨੇ ਹੁਣ ਸਾਰੇ ਖਿੱਤਿਆਂ ਦੇ ਵਿੱਚ ਮੈਂਬਰ SCPC ਆ, ਹਰੇਕ ਮੈਂਬਰ SCPC ਆਪਣੇ ਖਿੱਤੇ ਦੇ ਵਿੱਚੋਂ 5-5 7-7 ਸਿੱਖ ਬੱਚੇ, ਹੁਸ਼ਿਆਰ ਬੱਚੇ ਪ੍ਰੇਰ ਕੇ ਇੱਥੇ ਲੈ ਕੇ ਆਵੇ ਤਾਂ ਕੀ ਇਹ ਅਦਾਰਾ ਇਕੱਲਾ ਸਿੱਖ ਬੱਚਿਆਂ ਦੇ ਯੋਗ ਨਹੀਂ ਬਣ ਸਕੂਗਾ? ਇੱਥੇ ਲਿਆ ਕੇ ਬਿਹਾਰ ਤੋਂ ਤੁਸੀਂ ਉਹ ਜਿਹੜੇ ਬੰਦੇ ਆ ਇੱਥੇ ਵਾੜ ਦਿੱਤੇ ਜਿਨ੍ਹਾਂ ਦਾ ਸਾਡੇ ਨਾਲ ਇਸ ਤਰ੍ਹਾਂ ਦਾ ਕਲਚਰ ਆ ਕਿ ਉਹ ਸੁਰੱਖਿਆ ਗਾਰਦਾਂ ਨੇ ਦੱਸਿਆ ਕਿ ਉਹਨਾਂ ਦੀਆਂ ਪੱਗਾਂ ਰੋਲੀਆਂ ਗਈਆਂ, ਉਹਨਾਂ ਨੂੰ ਜੈਨੋਸਾਈਡ ਦੀ ਧਮਕੀ ਦਿੱਤੀ ਗਈ ਕਿ 84 ਦਹਰਾ ਦਿਆਂਗੇ। ਪ੍ਰਸ਼ਾਸਨ ਹੋਵੇ, ਐਡਮਿਨ ਹੋਵੇ, ਇਹ ਸਾਰੀਆਂ ਗੱਲਾਂ 'ਤੇ ਪਰਦਾ ਪਾਉਣਾ ਚਾਹੁੰਦੇ ਆ ਕਿਉਂਕਿ ਇਹ ਗੱਲ ਕਰੋੜਾਂ ਦੀ ਆ। ਕਰੋੜਾਂ ਰੁਪਏ ਦਾ ਫੰਡ ਜਦੋਂ ਤੁਸੀਂ ਹੋਰਾਂ ਕੋਲੋਂ ਲੈਣ ਦੇ
ਇਸ਼ਕ ਹੋ ਜਾਂਦੇ ਹੋ ਤੇ ਉਹਦੇ ਆਦੀ ਹੋ ਜਾਂਦੇ ਹੋ ਤੇ ਤੁਹਾਨੂੰ ਫਿਰ ਸਿੱਖੀ ਨਹੀਂ ਦਿਸਦੀ। ਅੱਖਾਂ ਗਾੜੀ ਜਿਵੇਂ ਮਾਸ ਉਗਾਉਂਦਾ। ਸੋ ਅਸੀਂ ਉਹ ਜਿਹੜਾ ਮਾਸ ਲਾਉਣ ਵਾਸਤੇ ਇੱਥੇ ਪਹੁੰਚੇ ਹੋਏ ਹਾਂ। ਉਹਦਾ ਕਾਰਨ ਇਹ ਆ ਕਿ ਅਸੀਂ ਜਿਵੇਂ ਕੱਲ ਪੁਲਿਸ ਪ੍ਰਸ਼ਾਸਨ ਨੂੰ ਮਿਲੇ, ਰਾਤੀ ਮਿਡਨਾਈਟ ਦੇ ਕਰੀਬ, ਅੱਧੀ ਰਾਤ ਦੇ ਕਰੀਬ ਅਸੀਂ ਹਸਪੀਟਲ ਜਾ ਕੇ ਉਹਨਾਂ ਜ਼ਖਮੀ ਹੋਏ ਜਿਹੜੇ ਸੁਰੱਖਿਆ ਕਰਮੀ ਨੇ ਇਸ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਦੇ, ਉਹਨਾਂ ਨੂੰ ਮਿਲੇ ਆ। ਅੱਜ ਅਸੀਂ ਇੱਥੇ 5 ਜਣਿਆਂ ਦਾ ਵਫਦ ਜਿਹੜਾ ਭਾਈ ਅਮਰਤਪਾਲ ਸਿੰਘ ਹੁਣਾਂ ਨੇ ਸਾਨੂੰ ਭੇਜਿਆ ਹੋਇਆ ਕਿ ਅਸੀਂ ਕਾਲਜ ਦੇ ਅੰਦਰ ਜਾ ਕੇ ਜਿਹੜਾ ਪ੍ਰਸ਼ਾਸਨ ਕਾਲਜ ਦਾ ਉਹਨਾਂ ਨਾਲ ਮਿਲਣਾ ਚਾਹੁੰਦੇ ਹਾਂ, ਕਿਉਂਕਿ ਜਿਨ੍ਹਾਂ ਨੇ ਸ਼ਰਾਬ ਦੀ ਹਾਲਤ ਵਿੱਚ, ਮੇਰੀ ਆਫ ਰਿਕਾਰਡ ਕੁਝ ਬੰਦਿਆਂ ਨਾਲ ਗੱਲ ਹੋਈ ਆ ਕਿ ਕਾਲਜ ਦੇ ਵਿੱਚ ਇਹ ਵਿਦਿਆਰਥੀ ਜਿਹੜੇ ਆ ਸ਼ਰਾਬ, ਹੁੱਕਾ, ਗਾਂਜਾ, ਤੰਬਾਕੂ, ਬੀੜੀ, ਸਿਗਰਟ ਆਦਿ ਦਾ ਵਰਤੋਂ ਜਿਹੜੀ ਖੁੱਲ੍ਹੇਆਮ ਕਰ ਰਹੇ ਆ। ਇਹਦਾ ਇੱਕ ਸਬੂਤ ਇਹ ਆ ਕਿ ਜਦੋਂ ਬਾਬਾ ਬੰਦਾ ਸਿੰਘ ਜੀ ਇੱਥੇ ਅਸੀਂ ਪੜਾਅ ਕੀਤਾ ਸੀ ਅਸਥਾਨ ਦੇ ਵਿੱਚ ਸ਼ਹੀਦੀ ਜੋੜ ਮੇਲ ਦੇ ਦੌਰਾਨ, ਤਾਂ ਸਾਡੇ ਕੋਲ ਵਿਦਿਆਰਥੀ ਵੀਡੀਓਸ ਲੈ ਕੇ ਆਏ। ਉਹਦੇ ਵਿੱਚ ਇੱਕ ਵੀਡੀਓ ਇਹ ਆ ਕਿ ਬਾਬਾ ਬਾਜ ਸਿੰਘ ਹੋਸਟਲ, ਜਿਹੜਾ ਹੋਰਾਂ ਦਾ ਵੀ ਇਹ ਹਾਲ ਹੋਊਗਾ, ਬਾਬਾ ਬਾਜ ਸਿੰਘ ਹੋਸਟਲ ਦੀਆਂ ਕੰਧਾਂ ਤੰਬਾਕੂ ਪ੍ਰੋਡਕਟ ਦੇ ਨਾਲ ਲਾਲ ਕੀਤੀਆਂ ਗਈਆਂ, ਪਾਨ ਦੀਆਂ ਪਿਚਕਾਰੀਆਂ ਮਾਰੀਆਂ ਗਈਆਂ। ਅਸੀਂ ਬੜੀ ਸੰਜੀਦਗੀ ਦੇ ਨਾਲ SCPC ਦੇ ਸਮੂਹ ਅਹੁਦੇਦਾਰਾਂ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਬਾਬਾ ਬੰਦਾ ਸਿੰਘ ਇੰਜੀਨੀਅਰਿੰਗ ਕਾਲਜ ਜਿਹੜਾ ਵਾ ਇਹ ਬਣਿਆ ਹੋਇਆ ਸੰਗਤ ਦੇ ਪੈਸੇ ਦੇ ਨਾਲ। ਸੰਗਤ ਦਾ ਪੈਸਾ ਜਿੱਥੇ ਲੱਗੇ ਉਹਨੂੰ ਕਹਿੰਦੇ ਗੋਲਕ। ਤੇ ਕੀ ਸਿੱਖ ਬਰਦਾਸ਼ਤ ਕਰਨਗੇ ਕਿ ਉਸ ਗੋਲਕ ਰੂਪੀ ਕੰਧਾਂ, ਜਿਹੜੀਆਂ ਕੰਧਾਂ ਤੇ ਗੋਲਕ ਦੇ ਹੀ ਪੈਸੇ ਲੱਗੇ ਆ, ਉਹ 'ਤੇ ਕੋਈ ਪਾਨ ਦੀਆਂ ਪਿਚਕਾਰੀਆਂ ਮਾਰਦਾ ਫਿਰੇ ਤੇ ਸਿੱਖ ਜਿਹੜਾ ਬਰਦਾਸ਼ਤ ਕਰੀ ਫਿਰੇ। ਇਸ ਕਰਕੇ ਇਹ ਸੰਭਾਵੀ ਤੌਰ ਤੇ ਕੋਟਾ ਵਧਾ ਕੇ 80% ਸਿੱਖ ਬੱਚਿਆਂ ਲਈ ਕਰਨਾ ਚਾਹੀਦਾ। ਆਊਟ ਆਫ ਪੰਜਾਬ ਦੀ ਜਦੋਂ ਗੱਲ ਆਉਂਦੀ ਕਿ ਪੰਜਾਬ ਤੋਂ ਬਾਹਰੀ ਬੱਚੇ ਜਿਹੜੇ ਆ ਉਹ ਆਣ ਕੇ ਇੱਥੇ ਪੜ੍ਹ ਸਕਣ, ਤਾਂ ਉਹਨਾਂ ਦਾ ਕੋਟਾ 95% ਬਾਹਰਲੇ ਸਿੱਖਾਂ ਦਾ ਹੋਵੇ। ਦਿੱਲੀ ਤੋਂ ਆਉਣ, ਜੰਮੂ ਕਸ਼ਮੀਰ ਤੋਂ ਆਉਣ, ਹਰਿਆਣੇ ਤੋਂ ਆਉਣ, ਜਿੱਥੋਂ ਮਰਜ਼ੀ ਆਉਣ। ਇਹ ਪ੍ਰੇਰਨਾ ਜਿਹੜਾ ਕੰਮ ਹੈ, ਕੀ ਉਹ ਸ਼੍ਰੋਮਣੀ ਕਮੇਟੀ ਦਾ ਕੰਮ ਨਹੀਂ? ਜਦੋਂ ਮੈਂਬਰ SCPC ਨੂੰ ਇਹ ਹਦਾਇਤਾਂ ਕੀਤੀਆਂ ਜਾਣ, ਜਿੰਨੇ ਹਾਊਸ ਮੈਂਬਰ ਬਹਿੰਦੇ ਆ, ਕਿ ਤੁਸੀਂ ਆਪੋ ਆਪਣੇ ਇਲਾਕਿਆਂ ਦੇ ਵਿੱਚੋਂ ਚੰਗੇ ਬੱਚੇ ਜਿਹੜੇ ਹੁਸ਼ਿਆਰ ਆ, ਆਪਾਂ ਜਾਣਦੇ ਹਾਂ ਪੰਜਾਬ ਦੀਆਂ ਮੁਸੀਬਤਾਂ ਨੂੰ, ਜਿਹਦੇ ਵਿੱਚ ਤੁਸੀਂ ਚੰਗੀ ਤਰ੍ਹਾਂ ਭਲੀ ਭਾਂਤ ਪੱਤਰਕਾਰ ਭਰਾ ਜਾਣਦੇ ਹੋ, ਕਿਸਾਨੀ ਸੰਘਰਸ਼ ਚੱਲਿਆ, ਜਿਨ੍ਹਾਂ ਟੱਬਰਾਂ 'ਚੋਂ ਜੀ ਖੁਦਕੁਸ਼ੀਆਂ ਕਰ ਗਏ ਹਨ, ਬਹੁਤ ਵੱਡੇ ਲੈਵਲ 'ਤੇ ਮਾਲਵੇ 'ਚ ਇਹ ਗੱਲ ਪਸਰੀ ਹੋਈ ਆ ਕਿ ਉਹਨਾਂ ਦੇ ਘਰਾਂ 'ਚੋਂ ਪੋਤਰੇ BTech ਕਰਨ ਲਈ ਰਜ਼ਾਮੰਦ ਨਹੀਂ ਹੋਣਗੇ। ਕੀ ਇਹ ਪੰਜਾਬ ਅਨਪੜ੍ਹ ਬਣ ਚੁੱਕਾ? ਇਸ ਤਰੀਕੇ ਨਾਲ ਉਹਨਾਂ ਨੂੰ ਪ੍ਰੇਰਨਾ ਚਾਹੀਦਾ। ਹੁਣ ਗੱਲ ਇੱਕ ਵਾਰ ਇਹ ਆ ਜਾਂਦੀ ਆ ਕਿ ਅਕਸਰ ਕਿਹਾ ਜਾਂਦਾ ਕਿ ਜੱਟ ਪਰਿਵਾਰ, ਬਹੁਤ ਸਾਰੇ ਜੱਟ ਉਹ ਨੇ ਜਿਹੜੇ ਬੇਜ਼ਮੀਨੇ ਵੀ ਹੁੰਦੇ ਆ। ਬੇਜ਼ਮੀਨੇ ਜੱਟਾਂ ਦੇ ਬੱਚਿਆਂ ਨੂੰ ਇੱਥੇ ਪੜ੍ਹਾਉਣਾ ਚਾਹੀਦਾ ਵਾ। ਰੰਗਰੇਟੇ ਸਿੱਖਾਂ ਦੀ ਗੱਲ ਕਰਨੀ ਚਾਹੀਦੀ ਆ। ਉਹਦੇ 'ਚ ਕੀ ਆ, ਜਿਨ੍ਹਾਂ ਕੋਲ ਜ਼ਮੀਨ ਨਹੀਂ ਗੀ, ਕੋਈ ਨੌਕਰੀ ਨਹੀਂ ਗੀ, ਪੇਸ਼ਾ ਨਹੀਂ ਹੈ, ਬੱਚੇ ਉਹਨਾਂ ਦੇ ਘਰਾਂ 'ਚ ਵੀ ਹੁਸ਼ਿਆਰ ਹੁੰਦੇ ਆ। ਉਹਨਾਂ ਬੱਚਿਆਂ ਨੂੰ ਚੰਗੇ ਭਲੇ ਵਾਸਤੇ ਪੰਜਾਬ 'ਚੋਂ ਅਸੀਂ 700 ਬੱਚਾ ਨਹੀਂ ਲੱਭ ਸਕਦੇ। ਬੇਸ਼ੱਕ ਆਪਾਂ ਜਾਣਦੇ ਹਾਂ ਕਿ ਹਵਾ ਇਹ ਵਗ ਗਈ ਆ ਕਿ ਲੋਕ ਆਪਣੇ ਬੱਚਿਆਂ ਨੂੰ ਆਈਲੈਟਸ ਕਰਵਾ ਕੇ ਬਾਹਰ ਧੱਕਣਾ ਚਾਹੁੰਦੇ ਆ। ਇੱਥੇ ਬੁਰੀ ਤਰ੍ਹਾਂ ਦੀ ਹਿਜਰਤ ਚੱਲ ਰਹੀ ਆ। ਉਹਦਾ ਪ੍ਰਭਾਵ ਇਹਨਾਂ ਕਾਲਜਾਂ 'ਤੇ ਵੀ ਪਿਆ। ਆਪਾਂ ਇਹ ਮੰਨਦੇ ਹਾਂ ਕਿ ਕਾਲਜ ਨੂੰ ਜਾਰੀ ਰੱਖਣ ਵਾਸਤੇ ਫੰਡਸ ਦੀ ਜਾਂ ਬੱਚਿਆਂ ਦੀ ਲੋੜ ਹੁੰਦੀ ਆ, ਪਰ ਜਿਹੜੀ ਲੋੜ ਆ ਉਹਦਾ ਕੋਈ ਪੋਸੀਬਲ ਅਲਟਰਨੇਟਿਵ ਕੱਢਿਆ ਜਾਣਾ ਚਾਹੀਦਾ। ਅਸੀਂ ਇਸ ਸੰਬੰਧੀ ਜਿਹੜੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੱਕ ਅਪਰੋਚ ਕਰਾਂਗੇ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਮਿਲਾਂਗੇ ਤੇ ਨਾਲ ਦੀ ਨਾਲ ਅਸੀਂ ਇੱਥੇ ਮਿਲ ਜਾ ਰਹੇ ਹਾਂ। ਫਿਰ ਉਹਨਾਂ ਦੀ ਗੱਲ ਸੁਣਾਂਗੇ, ਆਪਣੀ ਗੱਲ ਦੱਸਾਂਗੇ। ਸਤਲੁਜ ਯਮੁਨਾ ਲਿੰਕ ਨਹਿਰ ਦੀ ਉਸਾਰੀ ਦੇ ਮੁੱਦੇ ਤੇ ਕੱਲ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਅਗਵਾਈ ਹੇਠ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀ ਆਪੋ ਆਪਣੇ ਸਟੈਂਡ ਤੇ ਅੜੇ ਰਹੇ। ਕਰੀਬ 1 ਘੰਟਾ ਚੱਲੀ ਮੀਟਿੰਗ 'ਚ ਦੋਵੇਂ ਸੂਬੇ ਕਿਸੇ ਨਤੀਜੇ ਤੇ ਨਹੀਂ ਪਹੁੰਚ ਸਕੇ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗ ਵਿੱਚ SYL ਦੀ ਉਸਾਰੀ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੋਏ, ਜਦੋਂ ਕਿ ਪੰਜਾਬ ਵੱਲੋਂ ਸੁਝਾਏ ਬਦਲਵੇਂ ਹੱਲ ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕੋਈ ਹਾਮੀ ਨਹੀਂ ਭਰੀ। ਸੁਪਰੀਮ ਕੋਰਟ ਵਿੱਚ SYL ਦੀ ਅਗਲੀ ਸੁਣਵਾਈ 9 ਜਨਵਰੀ ਨੂੰ ਹੋਣੀ ਹੈ, ਜਿਸ ਵਿੱਚ 4 ਮਹੀਨੇ ਦੀ ਪ੍ਰਗਤੀ ਰਿਪੋਰਟ ਪੇਸ਼ ਕੀਤੀ ਜਾਵੇਗੀ। ਸਤਲੁਜ ਯਮੁਨਾ ਲਿੰਕ ਨਹਿਰ ਨੂੰ ਲੈ ਕੇ ਹੁਣ ਨਜ਼ਰਾਂ ਸੁਪਰੀਮ ਕੋਰਟ ਤੇ ਟਿਕ ਗਈਆਂ ਹਨ। ਭਗਵੰਤ ਮਾਨ ਆਪਣੇ ਅਫਸਰਾਂ ਦੀ ਟੀਮ ਨਾਲ ਮੀਟਿੰਗ 'ਚ ਸ਼ਾਮਿਲ ਹੋਏ। ਮਿਲੀ ਜਾਣਕਾਰੀ ਅਨੁਸਾਰ ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਪੰਜਾਬ ਤੇ SYL ਦੀ ਉਸਾਰੀ ਲਈ ਦਬਾਅ ਬਣਾਇਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮੀਟਿੰਗ ਮਗਰੋਂ ਕਿਹਾ ਕਿ ਅਜੇ ਤੱਕ ਇਸ ਮੁੱਦੇ ਦਾ ਕੋਈ ਸੁਖਾਵਾਂ ਹੱਲ ਨਹੀਂ ਨਿਕਲਿਆ ਅਤੇ ਪੰਜਾਬ ਸਰਕਾਰ SYL ਦੇ ਮੁੱਦੇ ਨੂੰ ਏਜੰਡੇ ਤੇ ਲਿਆਉਣ ਲਈ ਤਿਆਰ ਨਹੀਂ ਹੈ ਤੇ ਸਿਰਫ ਪਾਣੀ ਦੀ ਉਪਲਬਧਤਾ ਦੀ ਹੀ ਗੱਲ ਕਰ ਰਹੀ ਹੈ। ਉਹਨਾਂ ਕਿਹਾ ਕਿ ਸੁप्रीम कोर्ट के फैसले ਨੂੰ पंजाब ने स्वीकार नहीं किया। आज जो मीटिंग हुई उस मीटिंग में जैसे सुप्रीम कोर्ट का निर्देश था, उस निर्देश के अनुसार दोनों प्रदेशों के मुख्यमंत्री और केंद्रीय जल संसाधन मंत्री बैठ करके कोई एक SYL के निर्माण में
एमिकेबल सलूशन ये निकलना चाहिए, ये एक मौका दिया था। इस क्रम में आज तीसरी मीटिंग थी। तीनों मीटिंग में अभी तक उसका कोई भी एमिकल सलूशन की और तरफ हम नहीं बढ़ पाए हैं, क्योंकि सुप्रीम कोर्ट ने जो डिक्री दी है वो डिक्री ये दी है कि एसवाईएल का निर्माण होना चाहिए। उस निर्माण के लिए कोई एमिकेबल सलूशन निकालें, कैसे बनाया जा सकता है। लेकिन हमारे काउंटर पार्ट पंजाब के चीफ मिनिस्टर, उनके जो सारे अधिकारियों की टीम, वो इस विषय को अभी इस एजेंडे पर ही लाने के लिए तैयार नहीं है। उन्होंने कहा कि हमारे पास पानी नहीं है, पानी के बंटवारे पर बात करें। जबकि पानी का बंटवारा ये एक अलग से ट्रिब्यूनल जो बना हुआ है, ये काम उस ट्रिब्यूनल का है। वो पानी का बंटवारा जैसा भी ट्रिब्यूनल की सिफारिश होगी हम उस हिसाब से बांट लेंगे। लेकिन पहला विषय है कि एसवाईएल बननी चाहिए, तो एसवाईएल बननी चाहिए। इस विषय पर उन्होंने यहाँ तक कह दिया कि हमने तो जो एक्ट बनाया था 2004 में, जिसको वास्तव में सुप्रीम कोर्ट भी उसको निरस्त कर चुका है राष्ट्रपति जी के राय के हिसाब से, लेकिन इसको भी वो मानने के लिए तैयार नहीं है। उन्होंने यहाँ तक कहा है कि हम सुप्रीम कोर्ट के उस वर्डिक्ट को भी मानते नहीं हैं, और ये जो हमारा एक्ट है 2004 का, वो अभी एग्जिस्ट करता है। ये एक सीमा को तोड़ करके कही गई बात है, ये भी उचित नहीं है। सुप्रीम कोर्ट को हम अवगत कराएंगे कि इस विषय को इस सीमा तक वो सोचते हैं, जो बिल्कुल असंवैधानिक है, गलत है। हमारी अभी भी वही बात है कि एसवाईएल नहर बननी चाहिए। सुप्रीम कोर्ट के सामने हमारी ओर से यही बताया जाएगा कि पंजाब उसके लिए तैयार नहीं है। एसवाईएल के मुद्दे पे जल शक्ति मंत्री गजेंद्र शेखावत जी उन्होंने मीटिंग बुलाई सी। सुप्रीम कोर्ट के सलाह के मुताबिक कि दोनों स्टेटां के मुख्यमंत्रियों ने बैठ के सेंटर गल कर ले, असीं भी चाहुंदे सी गल कर लो, पर असीं पंजाब दा जिहड़ा पक्ष है बड़े पुख्ता तरीके नाल रखिया। साडे ऑफिसर साहबान और सैकटरी इरीगेशन, साडे जिन्ने भी अफसर सीगे, असीं सारा होमवर्क करके इत्थे आए हैं कि साडे कोले पानी है नहीं, असीं एसवाईएल किवें बना दीए जो साडे कोले पानी ही है। और 17.17 मिलियन एकड़ फीट 1921 तो 1960 की फ्लो सीरीज़ दे विच पंजाब कोल सी 17.17 मिलियन एकड़ फीट, जेड़ा कि घट के 1981 तो 2021 2021 की फ्लो सीरीज़ के मुताबिक वो 13.25 13.25 रह गया, हुण होर भी घट गया। जी ट्रिब्यूनल है वो 33 साल तो बाद पुरानी होगी, जबकि इंटरनेशनल लॉ कहते ने 25 साल बाद रिव्यू करना चाहिए, ट्रिब्यूनल दोबारा बनाना चाहिए, पानी देखना चाहिए कितना घट गया कितना बढ़ गया, वो नहीं होया। सो असी 12.24 पंजाब जिहड़ा सतलुज चों 8.02 मिलियन एकड़ फीट पंजाब नूं मिल रहा है, 4.33 हरियाणा नूं मिल रहा है, यमुना चो 0 हरियाणा पंजाब नूं मिल रहा है, 0 4.65 हरियाणा नूं मिल रहा है, शारदा 0 पंजाब नूं 1.62 हरियाणा, टोटल 12.24 साडे कोले 12.12 उन्हां कोले, ते साडे पंजाब दे 150 दे विचों 117 ब्लॉक मीनस 78% ब्लॉक जिहड़े पंजाब दे ने वो डार्क जोन च चले गए। साडा तां धरती दा भी नहीं पानी बचिया, साडा कनाल सिस्टम नहरी सिस्टम आज़ादी तो पहलां दा है। मतलब मोगे वाले भी कहंदे ने असीं टेलते हां, जे मोगा टेलते है तां मतलब उत्थे पानी नहीं पहुंच रहा। साडियां नहरां दा सिस्टम दे वास्ते 1 रुपया नहीं दिता सेंटर ने, पानी मंगी जांदे आ, किवें दे दिए। साडे नहरां दा सिस्टम, साडियां कस्सियां, साडे सूए सारे बंद पे ने, सानू कोई फंड दिओ, असीं अपने नहरां कस्सियां सूए चलाइए। 14 लाख ट्यूबवैल ने पंजाब च,
ਧਰਤੀ ਚੋਂ ਪਾਣੀ ਕੱਢਣ ਲਈ। ਇੱਕ ਝੋਨੇ ਦੇ ਸੀਜ਼ਨ 'ਚ ਇੰਨਾ ਪਾਣੀ ਕੱਢ ਲੈਂਦੇ ਆ ਕਿ 1 ਕਿਲੋ ਚੌਲ ਪੈਦਾ ਕਰਨ ਵਾਸਤੇ 3800 ਲੀਟਰ ਪਾਣੀ ਇਸਤੇਮਾਲ ਕਰ ਰਹੇ ਹਾਂ। ਅਸੀਂ ਦੇਸ਼ ਨੂੰ ਚੌਲ ਨਹੀਂ, ਅਸੀਂ ਪਾਣੀ ਐਕਸਪੋਰਟ ਕਰ ਰਹੇ ਹਾਂ। ਆਪਣਾ ਪਾਣੀ ਦੇਤਾ ਅਸੀਂ, ਤੇ ਹੁਣ ਜਦੋਂ ਚੌਲ ਇਧਰੋਂ ਉਧਰੋਂ ਪੈਦਾ ਹੋਣ ਲੱਗੇ, ਹੁਣ FCI ਕਹਿੰਦੀ ਤੁਸੀਂ ਹੋਰ ਕੁਝ ਬੀਜਿਆ ਕਰੋ। ਸੋ ਦੂਜੇ ਪਾਸੇ ਜਿਹੜੀ ਟ੍ਰਿਬਿਊਨਲ ਹੈ ਉਹਦੇ ਵਿੱਚ ਹਜੇ 4/3/2023 ਨੂੰ ਪੇਸ਼ੀ ਹੈ। ਟ੍ਰਿਬਿਊਨਲ ਚੈੱਕ ਕਰ ਲੇ ਪਾਣੀ ਕਿੰਨਾ ਹੈ। ਇੱਕ ਗੱਲ ਮੈਂ ਅੱਜ ਕਹੀ ਕਹਿੰਦੇ ਵੀ ਅਲਟਰਨੇਟਿਵ ਕੀ ਹੈ। ਮੈਂ ਕਿਹਾ ਵੀ ਅਲਟਰਨੇਟਿਵ ਦੇ ਨਾਂ ਦੇ ਵਿੱਚ ਹੀ ਹੈ। SYL ਦੀ ਬਜਾਏ YSL ਕਰ ਦੋ। ਸਤਲੁਜ ਯਮੁਨਾ ਲਿੰਕ ਦੀ ਬਜਾਏ ਯਮੁਨਾ ਸਤਲੁਜ ਲਿੰਕ ਕਰ ਲੋ। ਯਮੁਨਾ ਤੋਂ ਸਤਲੁਜ ਨੂੰ ਪਾਣੀ ਦੇ ਦੋ, ਵਿੱਚ ਹਰਿਆਣਾ ਆਊਗਾ ਉਹਨੂੰ ਦੇ ਦੋ, ਪਰ ਸਾਡੇ ਸਤਲੁਜ ਨੂੰ ਤਾਂ ਬਚਾਓ। ਸਤਲੁਜ ਤਾਂ ਇੱਕ ਸੂਆ ਬਣ ਕੇ ਰਹਿ ਗਿਆ। ਸਤਲੁਜ ਤਾਂ ਇੱਕ ਨਹਿਰ ਵੀ, ਮਤਲਬ ਨਹਿਰ ਜੋਗਾ ਪਾਣੀ ਵੀ ਸਤਲੁਜ ਕੋਲੇ ਹੈ ਨਹੀਂ। ਸੋ SYL ਦੀ ਬਜਾਏ YSL ਬਣਾਓ। ਉਹ ਗੰਗਾ ਯਮੁਨਾ ਜਿਹੜੀ ਉਹ ਬੰਗਲਾਦੇਸ਼ ਤੱਕ ਡੋਬ ਦਿੰਦੀ ਹੈ ਸਾਰੇ ਅੱਧੇ ਮੁਲਕ ਨੂੰ, ਬਿਹਾਰ ਬੰਗਾਲ, ਉਹਦੀ ਬਜਾਏ ਉਹ ਪਾਣੀ ਵਾਇਆ ਹਰਿਆਣਾ ਸਤਲੁਜ ਨੂੰ ਦੇ ਦਿਓ। SYL ਦੀ ਬਜਾਏ YSL ਬਣਾ ਲਓ। ਸਾਨੂੰ ਕੋਈ ਇਹਦੇ 'ਚ ਪ੍ਰੋਬਲਮ ਨਹੀਂ। ਯਮੁਨਾ 'ਚੋਂ ਪਾਣੀ ਸਤਲੁਜ ਨੂੰ ਦਿਓ, ਜਾਂਦੇ ਜਾਂਦੇ ਰਸਤੇ ਦੇ ਵਿੱਚ ਉਹ ਹਰਿਆਣੇ ਨੂੰ ਦੇ ਦੇਣ, ਸਾਨੂੰ ਕੋਈ ਦਿੱਕਤ ਨਹੀਂ। ਪਰ ਸਾਡੇ ਕੋਲੇ ਕੋਈ ਪਾਣੀ ਨਹੀਂ ਕਿ ਅਸੀਂ ਹਰਿਆਣਾ ਨੂੰ ਦੇ ਦਈਏ। ਬਾਕੀ ਸੁਪਰੀਮ ਕੋਰਟ ਦੇ ਵਿੱਚ ਕੇਸ ਹੈ, ਅਸੀਂ ਆਪਣਾ ਪੱਖ ਰੱਖਤਾ। ਪੰਜਾਬੀ 'ਚ ਮੈਂ ਫੇਰ ਕਹਿ ਦਿੰਦਾ, ਜਿਹੜੀ ਚੀਜ਼ ਸਾਡੇ ਕੋਲੇ ਹੈ ਹੀ ਨਹੀਂ ਉਹ ਕਿਵੇਂ ਦੇ ਦਈਏ? ਸਾਡੇ ਕੋਲੇ ਹੈ ਨਹੀਂ ਪਾਣੀ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਤਾਂ ਦੁਵਿਧਾ ਭਰਪੂਰ ਸਰਕਾਰ ਹੈ, ਜੋ ਸੰਜੀਦਾ ਮਸਲਿਆਂ ਤੇ ਗੰਭੀਰਤਾ ਦਿਖਾ ਹੀ ਨਹੀਂ ਸਕੀ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਵਿਰੋਧੀ ਧਿਰ ਦੇ ਤਜਰਬੇਕਾਰ ਆਗੂਆਂ ਦੀ ਪੇਚੀਦਾ ਮਸਲਿਆਂ ਤੇ ਨੇਕ ਸਲਾਹ ਲੈਣ ਨੂੰ ਵੀ ਤਿਆਰ ਨਹੀਂ ਹਨ। ਹਰਿਆਣਾ ਪਹਿਲਾਂ ਹੀ ਯਮੁਨਾ ਸ਼ਾਰ ਦਾ ਅੱਧ ਤੋਂ ਵਾਧੂ ਪਾਣੀ ਲੈ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਨੀਤੀ ਨੇ ਅਹਿਮ ਮਸਲਿਆਂ ਤੇ ਪੰਜਾਬ ਦੇ ਪੱਖ ਨੂੰ ਢਾਹ ਲਾਈ ਹੈ। SGPC ਦੇ ਮੌਜੂਦਾ ਜਨਰਲ ਸਕੱਤਰ ਵੱਲੋਂ ਬੀਬੀ ਜਗੀਰ ਕੌਰ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਵੀ CM ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਤੇ ਆਪਣਾ ਪੱਖ ਸੰਗਤਾਂ ਅੱਗੇ ਰੱਖਣ। ਉਹਨਾਂ ਨੇ ਕਿਹਾ ਕਿ SGPC ਦੇ ਸਾਰੇ ਮੈਂਬਰ ਸਹਿਬਾਨਾਂ ਤੇ ਕਰਮਚਾਰੀਆਂ ਨੂੰ ਇਸ ਬਿਆਨ ਤੇ ਆਪਣਾ ਪੱਖ ਸਾਹਮਣੇ ਰੱਖਣਾ ਚਾਹੀਦਾ ਹੈ, ਕਿਉਂਕਿ ਭਗਵੰਤ ਮਾਨ ਦੇ ਇਸ ਬਿਆਨ ਨੇ SGPC ਦੇ ਮੈਂਬਰਾਂ ਦੀ ਸ਼ਰਧਾ ਭਾਵਨਾ ਨੂੰ ਠੇਸ ਪਹੁੰਚਾਈ ਹੈ। ਉਹਨਾਂ ਕਿਹਾ ਕਿ CM ਭਗਵੰਤ ਮਾਨ ਦੇ ਇਸ ਬਿਆਨ ਦਾ ਅਰਥ ਹੈ ਕਿ SGPC ਦੇ ਸਾਰੇ ਮੈਂਬਰ ਕੇਵਲ ਗੁਰੂ ਘਰ ਦੀ ਗੋਲਕ ਕਰਕੇ ਜੁੜੇ ਹਨ, ਨਾ ਕਿ ਗੁਰੂ ਪ੍ਰਤੀ ਸ਼ਰਧਾ ਕਰਕੇ। ਇਸ ਲਈ ਬੀਬੀ ਜਗੀਰ ਕੌਰ ਨੂੰ ਵੀ ਇਸ ਬਿਆਨ ਤੇ ਆਪਣਾ ਪੱਖ ਸਾਹਮਣੇ ਰੱਖਣਾ ਚਾਹੀਦਾ ਹੈ। ਮੈਂ ਅਪੀਲ ਕਰਦਾ ਸਮੁੱਚੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ, ਕਿਉਂਕਿ ਉਹਨਾਂ ਦਾ ਰੁਤਬਾ ਜਿਹੜਾ ਬੜਾ ਵੱਡਾ ਰੁਤਬਾ ਹੈ ਤੇ ਇਸ ਚੁਣ ਕੇ ਆਉਂਦੇ ਨੇ ਤੇ ਇਲੈਕਟਡ ਜਿਹੜੀ ਬੋਡੀ ਹੈ ਉਸ ਦੇ ਉਹ ਮੈਂਬਰ ਨੇ। ਤੇ ਉਹਨਾਂ ਦੇ ਬਾਰੇ ਦੇ ਵਿੱਚ ਜਿਹੜੇ ਮੁੱਖ ਮੰਤਰੀ ਨੇ ਟਿੱਪਣੀ ਕੀਤੀ ਆ, ਮੈਂ ਚਾਹਾਂਗਾ ਕਿ ਆਪੋ ਆਪਣੇ ਵਿਚਾਰ ਜ਼ਰੂਰ ਦੱਸੇ ਜਾਣ, ਕਿਉਂਕਿ ਇਹ ਟਿੱਪਣੀ ਦਾ ਸਿੱਧਾ ਅਰਥ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਆ ਉਹ ਗੁਰੂ ਕੀ ਗੋਲਕ ਕਰਕੇ ਹੀ ਮੈਂਬਰ ਨੇ, ਜਦੋਂ ਕਿ ਇਸ ਗੱਲ ਦੀ ਪਰਿਭਾਸ਼ਾ ਜਿਹੜੀ ਆ ਇਹ ਭਗਵੰਤ ਮਾਨ ਨੂੰ ਵੀ ਦੱਸਣ ਦੇ ਵਿੱਚ ਆਪਣਾ ਫਰਜ਼ ਅਦਾ ਕਰਨਾ ਚਾਹੀਦਾ ਤੇ ਇਹ ਮੌਕਾ ਵਾ ਸਮੁੱਚੀ ਸੰਗਤ ਨੂੰ ਇਸ ਗੱਲ ਦੇ ਬਾਰੇ ਜਾਣੂ ਜ਼ਰੂਰ ਕਰਵਾਉਣਾ ਚਾਹੀਦਾ। ਸੋ ਮੈਂ ਅਪੀਲ ਕਰਾਂਗਾ ਕਿ ਕਿਸੇ ਨਾਲ ਵਿਚਾਰਧਾਰਕ ਮਤਭੇਦ ਹੋਣੇ ਕੋਈ ਵੱਡੀ ਗੱਲ ਨਹੀਂ। ਮੈਂ ਇਸ ਮੌਕੇ ਤੇ ਬੀਬੀ ਜਗੀਰ ਕੌਰ ਜੀ ਨੂੰ ਵੀ ਬੇਨਤੀ ਕਰਾਂਗਾ ਕਿ ਉਹ ਵੀ ਇਸ ਮਾਮਲੇ ਵਿੱਚ ਆਪਣਾ ਬਣਦਾ ਫਰਜ਼ ਅਦਾ ਕਰਨ, ਕਿਉਂਕਿ ਇਹ ਜਿਹੜਾ ਹਮਲਾ ਵਾ ਇਹ ਜਾਤੀ ਤੌਰ ਤੇ ਸ਼੍ਰੋਮਣੀ ਕਮੇਟੀ ਮੈਂਬਰਾਂ ਤੇ ਆ, ਉਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਆ। ਸਾਨੂੰ ਜਮਾਤ ਲਈ ਵੀ ਆਪਣੇ ਤੌਰ ਤੇ ਸਿੱਧੇ ਤੌਰ ਤੇ ਖੜਨਾ ਚਾਹੀਦਾ ਤੇ ਜਾਤੀ ਤੌਰ ਤੇ ਤਾਂ ਸਾਨੂੰ ਆਪਣਾ ਬਣਦਾ ਫਰਜ਼ ਅਦਾ ਕਰਨਾ ਚਾਹੀਦਾ। ਮੈਂ ਬਹੁਤ ਸਤਿਕਾਰਯੋਗ ਬਾਬਾ ਗੁਰਪ੍ਰੀਤ ਸਿੰਘ ਜੀ ਤੇ ਹੋਰ ਅੰਤਰ ਕਮੇਟੀ ਦੇ ਮੈਂਬਰ ਸਾਹਿਬਾਨ ਜਿੰਨੇ ਵੀ ਸਮੁੱਚੇ ਮੈਂਬਰ ਨੇ ਸਾਰਿਆਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪਣੀ ਤੁਹਾਡੇ ਤੇ ਇਹ ਜਿਹੜਾ ਜਾਤੀ ਹਮਲਾ ਵਾ ਇਸ ਦੇ ਬਾਰੇ 'ਚ ਭਗਵੰਤ ਮਾਨ ਜੀ ਨੂੰ ਜਿਹੜੇ ਕਿ ਸੋਝੀ ਨਹੀਂ ਹੈਗੀ, ਜਿਹੜੇ ਉਹਨਾਂ ਇਸ ਗੱਲ ਦੇ ਗਿਆਨਵਾਨ ਨਹੀਂ ਹੈਗੇ ਕਿ ਉਹ ਅਚਾਨਕ ਕਿਸੇ ਹਾਲਾਤਾਂ ਕਰਕੇ ਜ਼ਰੂਰ ਮੁੱਖ ਮੰਤਰੀ ਬਣ ਗਏ ਨੇ, ਪਰ ਉਹਨਾਂ ਨੂੰ ਸਮਝਾਉਣਾ ਤੇ ਉਹਨਾਂ ਨੂੰ ਦੱਸਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਪ੍ਰਣਾਲੀ ਤੁਹਾਡੀ ਸੇਵਾ, ਇਹ ਗੱਲ ਦੱਸਣ ਲਈ ਸੰਗਤ ਦੇ ਵਿੱਚ ਜ਼ਰੂਰ ਸਾਨੂੰ ਨਿੱਤਰ ਕੇ ਆਉਣਾ ਚਾਹੀਦਾ, ਤਾਂ ਕਿ ਇਸ ਗੱਲ ਦਾ, ਇਸ ਸੰਸਥਾ ਦਾ ਪਿਛਲੇ ਸਮੇਂ ਦੇ ਜਿਹੜੇ ਕੰਮ ਹੈ, ਪਿਛਲੇ ਸਮੇਂ ਦੇ ਕਾਜ ਨੇ, ਤੁਹਾਡੀ ਭਾਵਨਾ, ਤੁਹਾਡਾ ਸਮਰਪਣ ਗੁਰੂ ਪ੍ਰਤੀ, ਕਿਉਂਕਿ ਹਰ ਜਿਹੜਾ ਮੈਂਬਰ ਹੈ
ਉਹ ਕੋਈ ਤਨਖਾਹਦਾਰ ਨਹੀਂ ਹੈਗਾ, ਉਹ ਸੇਵਾ ਜਿਹੜੀ ਹੈ ਇਹ ਗੁਰੂ ਘਰ ਦੀ ਸੇਵਾ ਸਮਝ ਕੇ ਕਰਦਾ ਤੇ ਇਹ ਵੀ ਮਾਣ ਮਹਿਸੂਸ ਕਰਦਾ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਦਰਬਾਰ ਦੀ ਤੇ ਗੁਰੂ ਘਰਾਂ ਦੀ ਸੇਵਾ ਸਾਨੂੰ ਮਿਲੀ ਆ। ਸੋ ਇਹ ਜਿਹੜੀਆਂ ਬਦਨਾਮੀ ਦੇ ਚਰਚੇ ਚੱਲ ਰਹੇ ਨੇ ਉਹਨਾਂ ਨੂੰ ਅੱਜ ਲੋਕਾਂ ਦੇ ਵਿੱਚ ਕਹਿੰਦੇ ਹੁੰਦੇ ਆ ਦੱਸਣ ਦਾ ਫਰਜ਼ ਬਣਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਕਿਸ ਕਦਰ ਆਪਣੇ ਘਰੋਂ ਚੱਲ ਕੇ ਆਪਣੀ ਗੱਡੀ ਤੇ ਆਪਣਾ ਤੇਲ ਪਾ ਕੇ ਇਹ ਜਿਹੜੀ ਸੇਵਾ ਵਿੱਚ ਹਾਜ਼ਰ ਰਹਿੰਦਾ। ਇਹ ਮੌਕਾ ਮੈਂ ਸਾਰੇ ਮੈਂਬਰ ਸਾਹਿਬਾਨ ਨੂੰ ਅਪੀਲ ਕਰਾਂਗਾ ਕਿ ਉਹ ਸਮੁੱਚੇ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਾਰਜ ਪ੍ਰਣਾਲੀ ਅਤੇ ਮੈਂਬਰਾਂ ਦੀਆਂ ਸੇਵਾਵਾਂ ਪ੍ਰਤੀ ਆਪਣਾ ਪੱਖ ਦੱਸਣ ਲਈ ਭਗਵੰਤ ਮਾਨ ਨੂੰ ਸਮਝਾਉਣ ਵਾਸਤੇ ਤੇ ਸੰਗਤ ਨੂੰ ਸਮਝਾਉਣ ਵਾਸਤੇ ਜ਼ਰੂਰ ਅੱਗੇ ਆਉਣ। ਇਹ ਮੌਕਾ ਵਾ, ਅਸੀਂ ਇਸ ਮੌਕੇ ਤੇ ਆਪਣਾ ਬਣਦਾ ਫਰਜ਼ ਜ਼ਰੂਰ ਅਦਾ ਕਰੀਏ। ਛੱਤੀਸਗੜ੍ਹ ਤੋਂ ਕਾਂਗਰਸ ਵਿਧਾਇਕ ਸਰਦਾਰ ਕੁਲਦੀਪ ਸਿੰਘ ਜੁਨੇਜਾ ਵੱਲੋਂ ਸੋਮਵਾਰ ਨੂੰ ਪ੍ਰਸ਼ਨ ਕਾਲ ਦੌਰਾਨ ਸਵਾਲ ਪੁੱਛਣ ਦੌਰਾਨ ਭਾਜਪਾ ਵਿਧਾਇਕ ਅਜੈ ਚੰਦਰਾਕਰ ਵੱਲੋਂ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਾਜਪਾ ਵਿਧਾਇਕ ਨੇ ਜੁਨੇਜਾ ਨੂੰ ਸਰਦਾਰ ਕਹਿ ਕੇ ਪੁਕਾਰਦੇ ਹੋਏ 12 ਵਜਣ ਦੀ ਟਿੱਪਣੀ ਕੀਤੀ, ਜਿਸ ਤੋਂ ਬਾਅਦ ਮੰਤਰੀ ਸ਼ਿਵ ਡੇਰਿਆ ਨੇ ਵੀ ਮਜ਼ਾਕੀਆ ਲਹਿਜੇ ਵਿੱਚ ਕੁਝ ਕਹਿ ਦਿੱਤਾ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਰਾਏਪੁਰ ਵਿਖੇ ਸਿੱਖਾਂ ਨੇ ਚੰਦਰਾਕਰ ਅਤੇ ਡੇਰਿਆ ਦਾ ਘਰ ਘੇਰ ਕੇ ਉਹਨਾਂ ਤੋਂ ਮੁਆਫੀ ਬੇਸ਼ੱਕ ਮੰਗਵਾ ਲਈ ਹੈ, ਪਰ ਸਵਾਲ ਇਹ ਹੈ ਕਿ ਜੇਕਰ ਸਿੱਖ ਵਿਧਾਇਕ ਉੱਤੇ ਵਿਧਾਨ ਸਭਾ ਵਿਖੇ ਇਸ ਤਰੀਕੇ ਨਾਲ ਮਜ਼ਾਕ ਉਡਾਉਣ ਵਾਲੀਆਂ ਟਿੱਪਣੀਆਂ ਹੋ ਸਕਦੀਆਂ ਹਨ ਤਾਂ ਇੱਕ ਆਮ ਸਿੱਖ ਇਹਨਾਂ ਦੀ ਨਫ਼ਰਤੀ ਟਿੱਪਣੀਆਂ ਤੋਂ ਕਿਵੇਂ ਬਚ सकता है। नियमों के अनुसार भी सीमेंट संयंत्र को अपनी कुल भूमि का कितना हिस्सा ग्रीन बेल्ट के लिए रखना है, 33%, 34% या 35%, इसके बारे में नियमानुसार बताएंगे आप। माननीय अध्यक्ष महोदय, कुल जो प्रोजेक्ट में जितनी भी भूमि लगती है उसका 1/3 आप खड़े होकर प्रश्न करिए। संतुष्ट नहीं है तो आप खड़े होकर प्रश्न। नहीं, संतुष्ट नहीं हुआ अभी मैं तो बढ़िया खड़े होकर प्रश्न करिए। सरदार जवाब से सरदार से सरदार की लगाओ, पहली बात तो आप संतुष्ट करो। जवाब से संतुष्ट होकर के बैठ जाओ, पहले की लगाओ आप। जवाब से संतुष्ट होकर के बैठ जाओ, उनको सबको बोलिए, अपने अवलोकित करिए। सही करती है, बोलते हैं जी लगाए, इनको बोलिए पहले और अभी 12 बजने वाला है, ध्यान रखो थोड़ा। अभी 12 बजने वाला है, ध्यान रखो थोड़ा। और कहीं सरदार फट गया तो फिर क्या होगा। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਰਿਵਾਰ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ। ਬੀਤੇ ਦਿਨ SYL ਮੁੱਦੇ ਤੇ ਪੰਜਾਬ ਹਰਿਆਣਾ ਦੇ ਮੁੱਖ ਮੰਤਰੀਆਂ ਦਰਮਿਆਨ ਹੋਈ ਮੀਟਿੰਗ ਤੇ ਬੋਲਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ SYL ਦਾ ਮੁੱਦਾ ਹੀ ਨਹੀਂ ਹੈ, ਕਿਉਂਕਿ ਨਾ ਤਾਂ ਪੰਜਾਬ ਕੋਲ ਜ਼ਮੀਨ ਹੈ ਅਤੇ ਨਾ ਹੀ ਹਰਿਆਣਾ ਨੂੰ ਦੇਣ ਲਈ ਪਾਣੀ ਹੈ, ਫਿਰ ਮੀਟਿੰਗ ਕਰਨ ਦਾ ਕੀ ਫਾਇਦਾ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਲਿਖ ਕੇ ਹੀ ਦੇ ਦੇਣ ਕਿ ਉਹਨਾਂ ਕੋਲ ਜਿਹੜੀ ਚੀਜ਼ ਦੇਣ ਲਈ ਨਹੀਂ ਹੈ ਉਹਦੇ ਲਈ ਮੀਟਿੰਗ ਕਿਉਂ ਕਰਨੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਗੁਰੂ ਘਰ ਦੀਆਂ ਗੋਲਕਾਂ ਨੂੰ ਲੈ ਕੇ ਦਿੱਤੇ ਬਿਆਨ ਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨਾਸਤਿਕ ਹਨ, ਉਹਨਾਂ ਨੂੰ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸ਼ਾਇਦ ਭਗਵੰਤ ਮਾਨ ਨੂੰ ਗੁਰੂ ਘਰ ਦੀ ਮਰਿਆਦਾ ਦਾ ਪਤਾ नहीं है। मुद्दा ही नहीं है, SYL कोई मुद्दा नहीं है, क्योंकि ना पानी है, ना SYL है, ना जमीन है। बार बार मीटिंग करनी मुझे लगता बहुत गलत काम है। तो इस करके चीफ मिनिस्टर भगवंत मान नूं लिख के कह देना चाहिए है जिहड़ी चीज़ साडे कोल है ही नहीं देण नूं ਉਹਦੇ ਵਾਸਤੇ ਮੀਟਿੰਗ ਕਿਉਂ ਕਰੀ ਅਸੀਂ। ਗੁਰਦੁਆਰਾ ਸਾਹਿਬਾਨਾਂ ਦੀਆਂ ਗੋਲਕਾਂ ਸੰਬੰਧੀ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਦਾ ਮਾਮਲਾ ਹੁਣ ਭਖ ਗਿਆ ਹੈ। ਸ਼੍ਰੋਮਣੀ ਕਮੇਟੀ ਵੱਲੋਂ CM ਭਗਵੰਤ ਮਾਨ ਦੇ ਬਿਆਨ ਦੇ ਵਿਰੋਧ ਵਿੱਚ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਦਿੱਤੇ ਜਾ ਰਹੇ ਹਨ। ਅੰਮ੍ਰਿਤਸਰ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਅਗਵਾਈ ਹੇਠ ਮੰਗ ਪੱਤਰ ਸੌਂਪੇ ਗਏ। DC ਨੇ ਕਿਹਾ ਕਿ ਇਸ ਮੈਮੋਰੈਂਡਮ ਨੂੰ ਅੱਗੇ ਸਰਕਾਰ ਨੂੰ ਸੌਂਪ ਦਿੱਤਾ ਜਾਵੇਗਾ। CM ਮਾਨ ਵੱਲੋਂ ਦਿੱਤੇ ਬਿਆਨ ਤੇ SGPC ਦਾ ਕਹਿਣਾ ਹੈ ਕਿ CM ਭਗਵੰਤ ਮਾਨ ਦੇ ਬਿਆਨ ਨੇ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਿੱਤੇ ਬਿਆਨ ਨੂੰ ਜਲਦ ਵਾਪਸ ਲੈਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਹਰਿਆਣਾ, ਪੰਜਾਬ ਤੇ ਰਾਜਸਥਾਨ ਦੀਆਂ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਸਥਾਨਕ ਜਾਟ ਧਰਮਸ਼ਾਲਾ 'ਚ ਕਿਸਾਨ ਆਗੂ ਇੰਦਰਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਪੰਜਾਬ ਦੇ ਜੀਰੇ 'ਚ ਸ਼ਰਾਬ ਫੈਕਟਰੀ ਦੇ ਖਿਲਾਫ ਚੱਲ ਰਹੇ ਧਰਨੇ ਵਿੱਚ ਹਰਿਆਣਾ ਤੇ ਰਾਜਸਥਾਨ ਦੇ ਕਿਸਾਨ 9 ਜਨਵਰੀ ਨੂੰ ਸ਼ਿਰਕਤ ਕਰਨ ਤੇ ਕਿਸਾਨੀ ਮੰਗਾਂ ਦੀ ਪੂਰਤੀ ਲਈ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦਾ ਫੈਸਲਾ ਲਿਆ ਗਿਆ। ਮੀਟਿੰਗ 'ਚ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ, ਲਖਵਿੰਦਰ ਸਿੰਘ ਔਲਖ ਤੇ ਸੁਖਜਿੰਦਰ ਸਿੰਘ ਨੇ ਕਿਹਾ ਕਿ ਕਿਸਾਨੀ ਮੰਗਾਂ ਨੂੰ ਸਰਕਾਰਾਂ ਅਣਗੌਲਿਆ ਕਰ ਰਹੀਆਂ ਹਨ। ਮੰਗਾਂ ਦੀ ਪੂਰਤੀ ਲਈ ਦੇਸ਼ ਪੱਧਰੀ ਅੰਦੋਲਨ ਨੂੰ ਹੋਰ ਤਿੱਖਾ ਕੀਤੇ ਜਾਣ ਦੀ ਲੋੜ ਹੈ। ਉਹਨਾਂ ਕਿਹਾ ਕਿ ਜ਼ਮੀਨ ਐਕਵਾਇਰ ਕਾਨੂੰਨ ਦੇ ਤਹਿਤ ਕਿਸਾਨਾਂ ਦੀ ਜ਼ਮੀਨ ਹਾਈਵੇ ਤੇ ਇੰਡਸਟਰੀਅਲ ਕੋਰੀਡੋਰ ਬਣਾਉਣ ਦੇ ਨਾਂ ਤੇ ਲੁੱਟੀ ਜਾ ਰਹੀ ਹੈ। ਗੰਨੇ ਦਾ ਰੇਟ ਹਰਿਆਣਾ ਵਿੱਚ ਨਹੀਂ ਵਧਾਇਆ ਗਿਆ, MSP ਗਾਰੰਟੀ ਕਾਨੂੰਨ ਵੀ ਨਹੀਂ ਬਣਾਇਆ ਗਿਆ ਤੇ ਨਾ ਹੀ ਕਿਸਾਨਾਂ ਦੀ ਕਰਜ਼ ਮਾਫੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਹਰਿਆਣਾ ਤੇ ਰਾਜਸਥਾਨ ਤੋਂ ਕਿਸਾਨ ਜੀਰੇ 'ਚ ਸ਼ਰਾਬ ਫੈਕਟਰੀ ਦੇ ਖਿਲਾਫ ਚੱਲ ਰਹੇ ਧਰਨੇ 'ਚ ਸ਼ਿਰਕਤ ਕਰਨ ਲਈ 9 ਜਨਵਰੀ ਨੂੰ ਵੱਡੀ ਗਿਣਤੀ 'ਚ ਪਹੁੰਚਣਗੇ। ਉਹਨਾਂ ਕਿਹਾ ਕਿ ਅੰਦੋਲਨ ਦੀ ਅਗਲੀ ਰਣਨੀਤੀ ਲਈ ਫਰਵਰੀ ਮਹੀਨੇ 'ਚ ਰਾਜਸਥਾਨ ਦੇ ਹਨੂਮਾਨਗੜ੍ਹ 'ਚ ਸੰਯੁਕਤ ਕਿਸਾਨ ਮੋਰਚੇ ਦੀ ਰਾਸ਼ਟਰ ਪੱਧਰ ਦੀ ਮੀਟਿੰਗ ਕੀਤੀ ਜਾਵੇਗੀ।